ਵੀਅਰਸ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵੀਰ ਦੀਦਾਰ ਸਿੰਘ ਖਾਲਸਾ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਤਾਰੀਫ ਕਰਨੀ ਬੰਦੀ ਹੀ ਬੰਦੀ ਹੈ। ਆਪ ਜੀ ਅਨਮੁੱਲੀ ਸੇਵਾ ਕਰ ਰਹੇ ਹੋ। ਸਿੱਖ ਸੋਵਰਨਟੀ ਮਾਰਚ ਕੀ ਹੈ ਅਤੇ ਇਹ ਕਿਸ ਤਰ੍ਹਾਂ ਕਾਮਯਾਬ ਹੋਵੇਗਾ? ਸਿੱਖ ਕੌਮ ਦੀ ਬਿਹਤਰੀ ਲਈ ਇਸ ਦੇ ਕੀ ਸਿੱਟੇ ਨਿਕਲਣਗੇ? ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਵੀਰ ਦੀਦਾਰ ਸਿੰਘ ਖਾਲਸਾ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਤਾਰੀਫ ਦੇ ਸ਼ਬਦ ਕਹੇ ਨੇ ਜੀ। ਇਸ ਕਿਸਮ ਦੇ ਵੀਰ ਭੈਣਾਂ ਜਿਹੜੇ ਸਾਨੂੰ ਲਿਖਦੇ ਨੇ, ਮਿਲਦੇ ਆ ਜਦੋਂ, ਉਹ ਹਾਂ ਪੱਖੀ ਗੱਲ ਕਰਦੇ ਨੇ TV 84 ਬਾਰੇ, ਤੇ ਸਾਨੂੰ ਇਸ ਨਾਲ ਉਤਸ਼ਾਹ ਮਿਲਦਾ ਹੈ, ਜਾਂ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਐਡਰਨਲਿਨ ਸਾਡੇ ਬਲੱਡ ਦੇ ਵਿੱਚ ਹੋਰ ਜ਼ਿਆਦਾ ਆ ਜਾਂਦੀ ਹੈ, ਉਤਸ਼ਾਹ ਹੁੰਦਾ ਜੀ ਜੀ। ਉਹਨਾਂ ਨੇ ਸਿੱਖ ਸੋਵਰਨਟੀ ਮਾਰਚ ਬਾਰੇ ਪੁੱਛਿਆ ਕਿ ਵੀ ਇਹ ਕੀ ਹੈ ਤੇ ਕਿਵੇਂ ਇਹਦਾ ਕੌਮ ਨੂੰ ਕੀ ਫਾਇਦਾ ਹੋਏਗਾ ਔਰ ਇਸ ਨੂੰ ਕੀ ਅੱਗੇ ਲੈ ਕੇ ਜਾਏਗੀ ਇਹ ਗੱਲ। ਜੀ ਮੇਰਾ ਖਿਆਲ ਹੈ ਵੀ ਉਹਨਾਂ ਨੇ 6 ਜੂਨ ਦੇ ਹਵਾਲੇ ਨਾਲ ਸਿੱਖਸ ਫॉर ਜਸਟਿਸ ਵੱਲੋਂ ਆਰਗੇਨਾਈਜ਼ ਕੀਤੇ ਜਾ ਰਹੇ ਸਿੱਖ ਸੋਵਰਨਟੀ ਮਾਰਚ ਬਾਰੇ ਪੜ੍ਹਿਆ ਹੋਏਗਾ। ਜੀ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਕਿਸਮ ਦਾ ਪ੍ਰੋਟੈਸਟ ਵੀ ਹੈ ਔਰ ਆਪਣੀ ਨਿਸ਼ਾਨੇ ਦੀ ਗੱਲ ਵੀ ਹੈ, ਕਿਉਂਕਿ ਬਹੁਤ ਵਾਰ ਅਸੀਂ ਜਦੋਂ ਪ੍ਰੋਟੈਸਟ ਕਰਦੇ ਹਾਂ, ਭਾਵੇਂ ਉਹ ਜੂਨ ਦੇ ਹਵਾਲੇ ਨਾਲ ਹੈ ਜਾਂ ਨਵੰਬਰ 84 ਦੇ ਹਵਾਲੇ ਨਾਲ ਹੈ, ਉਹ ਇੱਕ ਕਿਸਮ ਦਾ ਵਿਕਟਮਹੁੱਡ ਵੀ ਹੈ ਕਿ ਉਹਦੇ 'ਚ ਅਸੀਂ ਪੀੜਤ ਇਮੇਜ ਵੀ ਆਪਣਾ ਦਿੰਦੇ ਹਾਂ ਕਿ ਸਾਡੇ ਤੇ ਹਮਲਾ ਹੋਇਆ, ਸਾਡੇ ਸ਼ਰਧਾਲੂ, ਸਿੱਖ ਸ਼ਰਧਾਲੂ ਬੇਗੁਨਾਹ ਮਾਰੇ ਗਏ, ਇਹ ਸਰਕਾਰ ਨੇ ਜ਼ੁਲਮ ਕੀਤਾ ਜਾਂ ਉਹ ਕੀਤਾ, ਉਹਦੇ ਵੇਰਵੇ ਦਿੰਦੇ ਆ ਜੀ। ਸੋ ਉਹ ਆਪਣੇ ਆਪ ਦੇ ਵਿੱਚ ਜੇ ਗੱਲ ਉੱਥੇ ਤੱਕ ਰਹਿ ਜਾਏ ਤਾਂ ਫਿਰ ਵਿਕਟਮਹੁੱਡ ਹੈ, ਕਿਉਂਕਿ ਉਹਦੇ 'ਚੋਂ ਫਿਰ ਉਸ ਤੋਂ ਬਾਅਦ ਕੀ ਹੈ, ਸਾਡਾ ਅਸੀਂ ਕੀ ਕਰਨਾ, ਇਹ ਗੱਲ ਸਾਹਮਣੇ ਨਹੀਂ ਆਉਂਦੀ। ਕਿਉਂਕਿ ਮੈਂ ਕੁਦਰਤੀ ਜਦੋਂ ਵਾਸ਼ਿੰਗਟਨ ਸੀ ਇਸ ਵੀਕਐਂਡ ਤੇ ਇੱਕ ਨੌਜਵਾਨ ਜਿਹੜੇ ਕੰਪਿਊਟਰ ਇੰਜੀਨੀਅਰ ਨੇ, MBA ਕੀਤੀ ਹੈ ਔਰ ਬੜੇ ਜਿਹੜੇ ਨੇ ਸੂਝਵਾਨ ਤਰੀਕੇ ਨਾਲ ਯੰਗਰ ਜਨਰੇਸ਼ਨ ਦੀ ਉਹ ਨੁਮਾਇੰਦਗੀ ਕਰਦੇ ਨੇ ਜੀ, ਉਹ ਮੈਨੂੰ ਮਿਲਣ ਆਏ ਸਪੈਸ਼ਲੀ, ਔਰ ਉਹਨਾਂ ਨੇ ਮੈਨੂੰ ਇਹ ਕਿਹਾ, ਮੈਨੂੰ ਕਹਿਣ ਲੱਗੇ ਜੀ ਠੀਕ ਹੈ ਘੱਲੂਘਾਰੇ ਦੀ 30ਵੀਂ ਵਰ੍ਹੇਗੰਢ ਮਨਾਉਣੀ ਚਾਹੀਦੀ ਹੈ, ਉਤਸ਼ਾਹ ਨਾਲ ਸਿੱਖ ਇਕੱਠੇ ਵੀ ਹੁੰਦੇ ਨੇ ਜੀ, ਪਰ ਹੁਣ ਸਾਨੂੰ ਉਸ ਤੋਂ ਅੱਗੇ ਵੀ ਤੁਰਨ ਦੀ ਲੋੜ ਹੈ ਵੀ ਅਸੀਂ ਵਿਕਟਮਹੁੱਡ ਤੱਕ ਇੱਕ ਪੀੜਤ ਭਾਵਨਾ ਨਾਲ ਕਦੋਂ ਤੱਕ ਰਵਾਂਗੇ। ਜੀ ਜੀ। ਸੋ ਉਹਨਾਂ ਦਾ ਸੁਝਾਅ ਸੀ ਵੀ ਸਾਡਾ ਜ਼ੋਰ ਜ਼ਿਆਦਾ ਖਾਲਿਸਤਾਨ ਡੈਕਲੇਰੇਸ਼ਨ ਦੇ ਉੱਤੇ ਹੋਣਾ ਚਾਹੀਦਾ ਹੈ। ਉਹਦੀ 30ਵੀਂ ਵਰ੍ਹੇਗੰਢ ਵੀ ਆ ਰਹੀ ਹੈ 2 ਸਾਲ ਬਾਅਦ ਜੀ, ਕਿ ਉਸ ਦੇ ਉੱਤੇ ਸਾਡਾ ਫੋਕਸ ਹੋਣਾ ਚਾਹੀਦਾ ਹੈ ਕਿ ਸਾਨੂੰ ਵਿਕਟਮ ਤਾਂ ਉਹਨਾਂ ਨੇ ਬਣਾ ਦਿੱਤਾ ਹੈ, ਸਾਡੇ ਤੇ ਹਮਲਾ ਕੀਤਾ, ਸਾਡਾ ਨੁਕਸਾਨ ਕੀਤਾ, ਅਕਾਲ ਤਖਤ ਢਾਇਆ, ਹਜ਼ਾਰਾਂ ਬੇਗੁਨਾਹ ਸਿੱਖ ਮਾਰੇ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਹਮਲਾ ਹੋਇਆ, ਸਿੱਖ ਰੈਫਰੈਂਸ ਲਾਇਬ੍ਰੇਰੀ ਸਾੜੀ, ਪੰਜਾਬ 'ਚ ਇੱਕ ਤੋਂ ਬਾਅਦ ਇੱਕ ਫੌਜੀ ਐਕਸ਼ਨ ਕਰਕੇ ਉਹਨਾਂ ਨੇ ਸਾਡੀ ਪੂਰੀ ਇੱਕ ਨਸਲ ਮਾਰ ਦਿੱਤੀ, ਪੂਰੀ ਜਨਰੇਸ਼ਨ ਖਤਮ ਕਰ ਦਿੱਤੀ। ਉਹਨਾਂ ਨੇ ਕਿਹਾ ਜੀ ਦੈਨ ਵਾਟ ਨੈਕਸਟ, ਜੀ ਜੀ, ਬਸ ਅਸੀਂ ਇਹੀ ਕਹਾਣੀਆਂ ਦੁਹਰਾਈ ਜਾਵਾਂਗੇ ਜਾਂ ਇਸ ਤੋਂ ਬਾਅਦ ਕੌਮ ਨੇ ਕੀ ਕਰਨਾ? ਕੌਮ ਨੇ ਫਿਰ ਅਪ੍ਰੈਲ 86 ਦੇ ਵਿੱਚ ਸਰਬੱਤ ਖਾਲਸਾ ਕੀਤਾ। 29 ਅਪ੍ਰੈਲ 1986 ਨੂੰ 5 ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ ਔਰ ਹੁਣ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਸਾਨੂੰ ਐਫਰਟ ਕਰਨਾ ਚਾਹੀਦਾ। ਸੋ ਅਸੀਂ ਸਮਝਦੇ ਹਾਂ ਵੀ ਸਿੱਖਸ ਫॉर ਜਸਟਿਸ ਨੇ ਇਹਨਾਂ ਦੋਨਾਂ ਚੀਜ਼ਾਂ ਨੂੰ ਬੜੀ ਖੂਬਸੂਰਤੀ ਦੇ ਨਾਲ ਮਿਲਾ ਦਿੱਤਾ ਹੈ, ਕਿਉਂਕਿ ਘੱਲੂਘਾਰੇ ਤਾਂ ਅਸੀਂ ਮਨਾਉਣੇ ਨੇ, ਉਹਨਾਂ ਦੀ ਯਾਦ ਉਹ ਦੁਖਦ ਹੈ ਬੇਸ਼ੱਕ, ਪਰ ਉਹ ਸਾਡੇ ਲਈ ਰਿਮਾਈਂਡਰ ਵੀ ਨੇ ਕਿ ਇਸ ਹਕੂਮਤ ਨੇ ਸਾਡੇ ਨਾਲ ਕੀ ਕੀਤਾ। ਪਰ ਜਦੋਂ ਅਸੀਂ ਉਹਦੇ ਨਾਲ ਸ਼ਬਦ ਸੋਵਰਨਟੀ ਜੋੜ ਦਿੱਤਾ ਹੈ, ਸੋਵਰਨਟੀ ਪ੍ਰਭੂ ਸੱਤਾ ਨੂੰ ਕਹਿੰਦੇ ਨੇ, ਬਾਦਸ਼ਾਹਤ ਨੂੰ ਕਹਿੰਦੇ ਨੇ ਔਰ ਡਿਸੀਜਨ ਮੇਕਿੰਗ ਪਾਵਰ ਆਪਣੇ ਕੋਲ ਹੋਣ ਨੂੰ ਕਹਿੰਦੇ ਨੇ। ਸੋ ਜ਼ਾਹਰ ਹੈ ਕਿ ਜਿਹੜਾ ਸਿੱਖ ਸੋਵਰਨਟੀ ਮਾਰਚ ਹੈ ਹੋਏਗਾ ਤੇ ਇੱਕ ਪ੍ਰੋਟੈਸਟ ਦੀ ਤਰ੍ਹਾਂ ਹੀ, ਜਿਵੇਂ ਪ੍ਰੋਟੈਸਟ ਹੁੰਦੇ ਨੇ ਇੱਕ ਥਾਂ ਤੇ ਇਕੱਠੇ ਹੋਣਾ, ਯੂਨਾਈਟਿਡ ਨੇਸ਼ਨਸ ਤੱਕ ਮਾਰਚ ਕਰਨਾ ਜਾਂ ਇੰਡੀਅਨ ਕੌਂਸੂਲੇਟ ਤੱਕ ਮਾਰਚ ਕਰਨਾ। ਮੇਰੀ ਇਹਨਾਂ ਦਿਨਾਂ 'ਚ ਉਹਨਾਂ ਨਾਲ ਗੱਲ ਨਹੀਂ ਹੋ ਸਕੀ, ਮੈਨੂੰ ਵੇਰਵੇ ਨਹੀਂ ਪਤਾ ਹੈ, ਲੇਕਿਨ ਇਹ ਮੈਨੂੰ ਪਤਾ ਹੈ ਕਿਉਂਕਿ ਮੈਂ ਵੀ ਆਪਣੇ ਕੈਲੰਡਰ ਤੇ 6 ਜੂਨ ਜਿਹੜਾ ਹੈ ਉਹ ਮਾਰਕ ਕੀਤਾ ਹੈ, ਫਰਾਈਡੇ ਦਾ ਦਿਨ ਹੈ। ਇੱਥੇ ਨਿਊਯਾਰਕ ਦੇ ਵਿੱਚ ਹੀ ਅਸੀਂ ਉਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਾਂਗੇ। ਸੋ ਉਹਦੇ 'ਚ ਇਮੀਡੀਏਟਲੀ ਮਾਰਚ ਚੋਂ ਕੀ ਨਿਕਲੇਗਾ ਇਹ ਤਾਂ ਕੋਈ ਇਮੀਡੀਏਟ ਤਾਂ ਕੁਝ ਵੀ ਨਹੀਂ ਨਿਕਲਦਾ ਹੁੰਦਾ, ਪਰ ਘੱਟੋ ਘੱਟ ਮੈਂ ਸਮਝਦਾ ਵੀ ਇਹਨਾਂ ਨੇ ਇੱਕ ਠੀਕ ਅਪਰੋਚ ਲਈ ਹੈ ਕਿ ਸਿਰਫ ਘੱਲੂਘਾਰੇ ਦਾ ਪ੍ਰੋਟੈਸਟ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਪੂਰਾ ਮਤਲਬ ਕਨਵੇ ਨਹੀਂ ਕਰਦਾ। ਜਦੋਂ ਨਾ ਹੀ ਸਿੱਖ ਸੋਵਰਨਟੀ ਮਾਰਚ ਹੈ ਤੇ ਜਿਹੜੀਆਂ ਉਹਦੇ ਨਾਲ ਰਿਲੇਟਡ ਮੀਡੀਆ ਜਾਂ ਨਿਊਜ਼ ਵੀ ਜਨਰੇਟ ਹੋਣਗੀਆਂ ਉਹ ਖਾਲਸਾਈ ਪ੍ਰਭੂ ਸੱਤਾ ਦੀ ਗੱਲ ਕਰਨਗੀਆਂ, ਬਾਦਸ਼ਾਹਤ ਦੀ ਗੱਲ ਕਰਨਗੀਆਂ, ਫੋਕਸ ਸਾਡੇ ਨਿਸ਼ਾਨੇ ਵੱਲ ਹੋਏਗਾ। ਔਰ ਜ਼ਾਹਰ ਹੈ ਨਿਸ਼ਾਨਾ ਇਸ ਲਈ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ, ਘੱਲੂਘਾਰਾ ਹੋਇਆ, ਉਹਦੀ ਜਸਟੀਫਿਕੇਸ਼ਨ ਸੰਤ ਪਿੰਡਾਂ ਵਾਲਿਆਂ ਦੇ ਇਹਨਾਂ ਸ਼ਬਦਾਂ 'ਚ ਹੁੰਦੀ ਹੈ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਬਰਾਬਰ ਦੇ ਸ਼ਹਿਰੀ ਬਣ ਕੇ। ਇਹਨਾਂ ਨੇ ਦੇਖਣਾ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ, ਪਰ ਜਿਸ ਦਿਨ ਭਾਰਤ ਦੀ ਫੌਜ ਦੇ ਪੈਰ
ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜਦੋਂ ਨੀਂਹ ਰੱਖੀ ਜਾਂਦੀ ਫਿਰ ਤਾਂ ਇਮਾਰਤ ਨੂੰ ਮੁਕੰਮਲ ਕਰਨਾ ਹੁੰਦਾ ਹੈ। ਸੋ ਸੋਵਰਨਿਟੀ ਮਾਰਚ ਉਸ ਪਾਸੇ ਵੱਲ ਇਸ਼ਾਰਾ ਕਰਦਾ ਹੈ। ਸੋ ਵੀਰ ਦੀਦਾਰ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਸਪੇਨ ਤੋਂ ਵੀਰ ਜ਼ੋਰਾਵਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਭੈਣ ਨੀਲਮ ਕੌਰ ਜੀ ਅਤੇ ਸਾਰੀ TV 84 ਦੀ ਟੀਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਅਸੀਂ TV 84 ਨੂੰ ਯੂਰਪ ਵਿੱਚ TV ਸਕਰੀਨ ਤੇ ਜਲਦੀ ਦੇਖ ਸਕੀਏ। ਡਾਕਟਰ ਸਾਹਿਬ ਜੀ, ਮੈਂ ਮਹਾਜਨ ਜੀ ਨੂੰ ਬੜੇ ਪਿਆਰ ਨਾਲ ਉਹਨਾਂ ਦੀ ਚਿੱਠੀ ਦਾ ਜਵਾਬ ਦੇਣਾ ਚਾਹੁੰਦਾ ਹਾਂ, ਜਿਸ ਵਿੱਚ ਉਹਨਾਂ ਨੇ ਬਹੁਤ ਰੋ ਪਿੱਟ ਕੇ ਖਾਲਿਸਤਾਨ ਨਾ ਬਣਨ ਦੇਣ ਦੀ ਦੁਹਾਈ ਪਾਈ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਹਿੰਦੂਆਂ ਦੇ ਤੀਰਥ ਅਸਥਾਨ ਖਾਲਿਸਤਾਨ ਵਿੱਚ ਹੋਣਗੇ ਤੇ ਉਹ ਕਿਤੇ ਨਹੀਂ ਜਾਣਗੇ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਅਸੀਂ ਕਦੋਂ ਕਿਹਾ ਕਿ ਅਸੀਂ ਖਾਲਿਸਤਾਨ ਵਿੱਚ ਹਿੰਦੂ ਨਹੀਂ ਰਹਿਣ ਦੇਣੇ? ਇੱਥੇ ਹਿੰਦੂ ਵੀ ਹੋਣਗੇ, ਮੁਸਲਮਾਨ ਵੀ ਹੋਣਗੇ ਤੇ ਈਸਾਈ ਵੀ, ਪਰ ਇਹ ਹੋਵੇਗਾ ਸਿੱਖਾਂ ਦਾ ਆਪਣਾ ਘਰ, ਜਿੱਥੇ ਮਨੁੱਖਤਾ ਖੁੱਲ੍ਹ ਕੇ ਆਪਣਾ ਵਸੇਰਾ ਕਰੇਗੀ। ਇਹ ਤਾਂ ਤੁਹਾਡਾ ਨਾਰਾ ਹੈ, ਹਿੰਦੂ, ਹਿੰਦੀ ਤੇ ਹਿੰਦੁਸਤਾਨ, ਸਾਡਾ ਨਹੀਂ। ਇਹ ਤੁਸੀਂ ਹੀ ਕਹਿੰਦੇ ਹੋ। ਕੱਚ ਕੜਾ ਤੇ ਕਿਰਪਾਨ ਭੇਜ ਦੋ ਪਾਕਿਸਤਾਨ। ਕੋਈ ਖੁਦ ਜਾਣਾ ਵੀ ਚਾਹੇਗਾ ਤਾਂ ਇਹ ਉਸ ਦੀ ਮਰਜ਼ੀ ਹੋਵੇਗੀ, ਤੇ ਜੇ ਤੁਸੀਂ ਆਪਣੇ ਤੀਰਥ ਸਥਾਨ ਵੀ ਹਿੰਦੁਸਤਾਨ ਲੈ ਕੇ ਜਾਣਾ ਚਾਹੋ ਤੇ ਤੁਸੀਂ ਲਿਜਾ ਸਕਦੇ ਹੋ। ਅਸੀਂ ਕੌਣ ਹੁੰਦੇ ਆ ਰੋਕਣ ਵਾਲੇ? ਨਹੀਂ ਤਾਂ ਤੁਹਾਨੂੰ ਆਪਣੇ ਤੀਰਥ ਸਥਾਨ ਤੇ ਜਾਣ ਲਈ ਪੈਸੇ ਖਰਚਣੇ ਪੈਣਗੇ, ਜਿਵੇਂ ਤੁਸੀਂ ਆਪਣੀ ਚਿੱਠੀ ਵਿੱਚ ਲਿਖਿਆ ਸੀ। ਉਸ ਤੋਂ ਬਾਅਦ ਤੁਸੀਂ ਲਿਖਿਆ ਸੀ ਕਿ ਮੁਸਲਮਾਨਾਂ ਨੇ ਤੁਹਾਡੇ ਤੇ ਬਹੁਤ ਜ਼ੁਲਮ ਕੀਤੇ ਤੇ ਸਾਡੇ ਵੀ ਜਰ ਲਵੋਗੇ। ਮੈਨੂੰ ਲੱਗਦਾ ਹੈ ਕਿ ਤੁਸੀਂ ਡਾਕਟਰ ਸਾਹਿਬ ਦਾ ਸ਼ੋਅ ਵੀ ਧਿਆਨ ਨਾਲ ਨਹੀਂ ਦੇਖਦੇ। ਜੇ ਧਿਆਨ ਨਾਲ ਦੇਖਦੇ ਹੁੰਦੇ ਤਾਂ ਤੁਹਾਨੂੰ ਪਤਾ ਹੁੰਦਾ ਕਿ ਮੁਸਲਮਾਨਾਂ ਦੇ ਜ਼ੁਲਮ ਤੋਂ ਤੁਹਾਨੂੰ ਬਚਾਉਣ ਵਾਲੇ ਸਿੱਖ ਸਨ। ਉਸ ਤੋਂ ਉਲਟ 84 ਵਿੱਚ ਜੋ ਤੁਸੀਂ ਕੀਤੀ ਤੁਹਾਨੂੰ ਪਤਾ ਹੀ ਹੋਵੇਗਾ। ਜੇ ਇਸ ਦੇ ਖਿਲਾਫ ਸਿੱਖਾਂ ਨੇ ਕਿਸੇ ਹਿੰਦੂ ਨੂੰ ਮਾਰਿਆ ਹੋਵੇ ਤਾਂ ਦੱਸੋ। ਇਹ ਯਾਦ ਰੱਖਣਾ, ਨਾ ਸਿੱਖ ਜ਼ੁਲਮ ਸਹਿੰਦੇ ਨੇ ਤੇ ਨਾ ਕਰਦੇ ਨੇ। ਜ਼ੁਲਮ ਸਹਿਣਾ ਤੇ ਕਰਨਾ ਤੁਹਾਡੀ ਹੀ ਫਿਤਰਤ ਹੈ। ਫਿਰ ਤੁਸੀਂ ਕਿਹਾ ਕਿ ਸਾਡੀ ਲੜਾਈ ਅਤੇ ਕੰਪੀਟੀਸ਼ਨ ਪਾਕਿਸਤਾਨ ਨਾਲ ਹੋਵੇਗਾ। ਤੁਸੀਂ ਅਨਾਜ ਦੀ ਗੱਲ ਕੀਤੀ ਤੇ ਪਾਣੀ ਦੀ ਲੁੱਟ ਪਾਕਿਸਤਾਨ ਕਰੇਗਾ। ਮਾਝੇ ਤੇ ਮਾਲਵੇ ਦਾ ਸੋਕਾ। ਮਹਾਜਨ ਸਾਹਿਬ, ਇਹਨਾਂ ਸਭ ਦਾ ਹੱਲ ਸਿਰਫ ਤੇ ਸਿਰਫ ਖਾਲਿਸਤਾਨ ਹੀ ਹੈ। ਖਾਲਿਸਤਾਨ ਬਣਨ ਨਾਲ ਸਾਡਾ ਪਾਣੀ ਸਾਡੇ ਕੋਲ ਹੋਵੇਗਾ, ਫਿਰ ਇਹ ਪਾਣੀ ਮਾਝੇ ਮਾਲਵੇ ਨੂੰ ਦਿੱਤਾ ਜਾਵੇਗਾ। ਅਨਾਜ ਅਸੀਂ ਪਾਕਿਸਤਾਨ ਨੂੰ ਨਹੀਂ ਤੁਹਾਨੂੰ ਵੇਚਾਂਗੇ, ਉਹ ਵੀ ਆਪਣੇ ਮੁੱਲ ਤੇ। ਅੱਜ ਵਾਂਗ ਨਹੀਂ ਕਿ ਕੋਈ ਹੋਰ ਸਾਡੀ ਫਸਲ ਦਾ ਮੁੱਲ ਪਾਵੇ। ਬਾਕੀ ਰਹੀ ਲੜਾਈ ਦੀ ਗੱਲ, ਇਹ ਤੁਸੀਂ ਤੇ ਪਾਕਿਸਤਾਨ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਾਕਿਸਤਾਨ ਭਾਰਤ ਨਾਲ ਹੋਈ ਲੜਾਈ ਸਿਰਫ ਸਿੱਖ ਫੌਜੀਆਂ ਕਰਕੇ ਹਾਰਿਆ। ਤੁਸੀਂ ਇਹ ਸੋਚੋ ਕਿ ਖਾਲਿਸਤਾਨ ਬਣਨ ਤੋਂ ਬਾਅਦ ਤੁਹਾਨੂੰ ਪਾਕਿਸਤਾਨ ਤੋਂ ਕੌਣ ਬਚਾਏਗਾ। ਆਖਿਰ ਵਿੱਚ ਤੁਸੀਂ ਬਹੁਤ ਹੀ ਪਤੇ ਦੀ ਗੱਲ ਦੱਸੀ, ਜਿਸ ਨਾਲ ਮੇਰੇ ਸਿੱਖ ਵੀਰ ਭੈਣ ਜੋ ਹਿੰਦੁਸਤਾਨ ਨੂੰ ਆਪਣਾ ਸਮਝਦੇ ਹਨ ਸਬਕ ਲੈ ਕੇ ਹਿੰਦੂ ਕਦੀ ਛੋਟਾ ਨਹੀਂ ਸੋਚਦੇ ਤੇ ਇਸ ਦਾ ਸਿੱਟਾ ਸਾਡੇ ਸਾਹਮਣੇ ਹੈ। 84 ਵਿੱਚ ਅਕਾਲ ਤਖਤ ਤੇ ਹਮਲਾ, ਫਿਰ ਨਵੰਬਰ 84, ਫਿਰ ਪੰਜਾਬ ਦੀ ਜਵਾਨੀ ਦੀ ਨਸਲਕੁਸ਼ੀ ਤੇ ਹੁਣ ਪੰਜਾਬ ਵਿੱਚ ਨਸ਼ਿਆਂ ਦਾ ਦੌਰ। ਇਹ ਤੁਹਾਡੀ ਲੰਮੀ ਸੋਚ ਦਾ ਹੀ ਨਤੀਜਾ ਹੈ। ਤੁਸੀਂ ਜਿੰਨਾ ਮਰਜ਼ੀ ਲੰਮਾ ਸੋਚੋ, ਜੋ ਮਰਜ਼ੀ ਕਰੋ, ਪਰ ਗੁਰੂ ਨਾਲ ਜੁੜੇ ਸਿੱਖਾਂ ਦਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ। ਵਾਹਿਗੁਰੂ ਜੀ ਕਿਰਪਾ ਕਰੋ, ਸਿੱਖ ਆਪਣੇ ਘਰ ਆਪਣੇ ਗੁਰੂ ਦੀ ਸ਼ਰਨ ਲੈਣ, ਫਿਰ ਭਲਾ ਹੀ ਭਲਾ, ਹੋਈਆਂ ਭੁੱਲਾਂ ਦੀ ਖਿਮਾ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੀਰ ਜ਼ੋਰਾਵਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਪੇਨ ਤੋਂ ਲਿਖਿਆ ਜੀ। ਅਸਲ 'ਚ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਹੀ ਮਿਸਟਰ ਮਹਾਜਨ ਦੀ ਚਿੱਠੀ ਨੂੰ ਰਿਸਪੌਂਡ ਕੀਤਾ ਜੀ। ਹਾਲਾਂਕਿ ਅਸੀਂ ਉਸ ਚਿੱਠੀ ਦੇ ਜਵਾਬ ਦੇ ਵਿੱਚ ਆਪਣਾ ਦਿੱਤਾ ਸੀ ਪ੍ਰਤੀਕਿਰਿਆ ਜਾਂ ਆਪਣਾ ਰਿਸਪੌਂਸ ਜੀ, ਪਰ ਜਿਹੜੇ ਨੁਕਤਿਆਂ ਤੇ ਇਹਨਾਂ ਨੇ ਵੇਰਵੇ ਨਾਲ ਗੱਲ ਕੀਤੀ ਹੈ, ਅਸੀਂ ਉਸ ਦੀ ਓਵਰਆਲ ਸ਼ਬਦਾਵਲੀ ਜਾਂ ਉਹਨਾਂ ਦੀ ਜ਼ਹਿਨੀਅਤ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਸੀ ਜਾਂ ਉਹਨਾਂ ਨੂੰ ਬੇਨਕਾਬ ਕੀਤਾ ਸੀ। ਪਰ ਉਹਨਾਂ ਨੇ ਜਿਹੜੇ 2-3 ਨੁਕਤੇ ਅਸੀਂ ਟੱਚ ਨਹੀਂ ਸੀ ਕੀਤੇ ਜਾਂ ਜੇ ਟੱਚ ਕੀਤੇ ਤਾਂ ਬੜੇ ਕੁਇਕਲੀ ਕੀਤੇ, ਉਹਦੇ ਤੇ ਉਹਨਾਂ ਨੇ ਵੇਰਵੇ ਨਾਲ ਗੱਲ ਕੀਤੀ ਹੈ। ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਇਹਨਾਂ ਨੇ ਬਿਲਕੁਲ ਠੀਕ, ਜਿਹਨੂੰ ਕਹਿੰਦੇ ਨੇ ਵੀ ਤੀਰ ਟਿਕਾਣੇ ਮਾਰੇ ਜੀ। ਔਰ ਉਹਨਾਂ ਨੇ ਵਿੱਚ ਹਿਊਮਰ ਵੀ ਵਰਤਿਆ ਕਿ ਵੀ ਖਾਲਿਸਤਾਨ 'ਚ ਤਾਂ ਕਿਸੇ ਦੇ ਤੀਰਥ ਵੀ ਉਹਨਾਂ ਨੂੰ ਕੋਈ ਢਾਇਆ ਨਹੀਂ ਜਾਏਗਾ ਜਾਂ ਉਹਨਾਂ ਦੇ ਉੱਤੇ ਕੋਈ ਹਮਲਾ ਜਾਂ ਕੋਈ ਉਹਨਾਂ ਨੂੰ ਮਿਟਾਉਣ ਦੀ ਗੱਲ ਨਹੀਂ ਹੋਏਗੀ ਜੀ। ਪਰ ਜੇ ਤੁਹਾਨੂੰ ਇੰਨਾ ਹੀ ਬੇਯਕੀਨੀ ਹੈ ਤੇ ਫਿਰ ਆਪਣੇ ਤੀਰਥ ਜਾਣ ਲੱਗੇ ਆਪਣੇ ਨਾਲ ਹੀ ਲੈ ਜਾਓ। ਜਦੋਂ ਤੁਸੀਂ ਜਮਨਾ ਟੱਪਣੀ ਹੈ ਜੀ ਤੇ ਨਾਲ ਲੈ ਜਾਓ ਯੂਪੀ ਬਿਹਾਰ 'ਚ, ਉੱਥੇ ਜਾ ਕੇ ਆਪਣਾ ਜਿਹੜਾ ਤੀਰਥਾਂ ਤੇ ਭਾਵੇਂ ਫਿਰ
ਦੁੱਧ ਪਿਆਇਓ ਗਣੇਸ਼ ਨੂੰ ਜਾਂ ਸੱਪ ਨੂੰ ਦੁੱਧ ਪਿਆਇਓ, ਇਦਾਂ ਦੇ ਤੀਰਥ ਨੇ ਤੁਹਾਡੇ ਇੱਥੇ ਵੀ ਜੀ। ਬਾਕੀ ਤਾਂ ਤੁਹਾਡੇ ਵੱਡੇ ਤੀਰਥ ਤੇ ਗੰਗਾ ਜਮਨਾ ਚ ਹੀ ਨੇ ਜੀ। ਇੱਥੇ ਤੁਸੀਂ ਇਦਾਂ ਦੇ ਹੀ ਜਿਹੜੇ ਨੇ ਉਹ ਕਬਜ਼ੇ ਕੀਤੇ ਹੋਏ ਨੇ ਜੀ। ਦੂਸਰੀ ਗੱਲ ਉਹਨਾਂ ਨੇ ਬਿਲਕੁਲ ਠੀਕ ਕਹੀ ਕਿ ਵੀ ਤੁਸੀਂ ਖਾਮਖਾ ਜਦੋਂ ਮੁਸਲਮਾਨਾਂ ਦੇ ਜ਼ੁਲਮਾਂ ਦੀ ਤੇ ਆਪਣੀ ਬੜੀ ਸਬਰ ਦੀ ਗੱਲ ਕਰਦੇ ਹੋ, ਵੀ ਤੁਸੀਂ ਆਪਣਾ ਹੀ ਇਤਿਹਾਸ ਪੜ੍ਹ ਕੇ ਦੇਖ ਲਓ ਕਿ ਉਸ ਸਾਰੇ ਦੇ ਸਾਹਮਣੇ ਕੌਣ ਖਲੋਤੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ ਕਿਵੇਂ ਫਿਰ ਇੱਕ ਸਦੀ ਖਾਲਸੇ ਨੇ ਉਸ ਧਰਤੀ ਦੇ ਉੱਤੇ ਜ਼ੁਲਮ ਦਾ ਟਾਕਰਾ ਕੀਤਾ। ਉੱਥੇ ਕੋਈ ਸ਼ਬਦ ਮੁਸਲਮਾਨ ਵੀ ਨਹੀਂ, ਕਿਉਂਕਿ ਦੇ ਹੈਪਨ ਟੂ ਬੀ ਮੁਸਲਮਸ। ਉਹ ਭਾਵੇਂ ਮੁਗਲ ਸਨ, ਅਫਗਾਨ ਸਨ, ਅੱਜ ਵੀ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ। ਔਰ ਯੂ ਹੈਪਨ ਟੂ ਬੀ ਹਿੰਦੂਸ। ਕੱਲ ਨੂੰ ਕੋਈ ਹੋਰ ਵੀ ਆ ਜਾਏ, ਜੇ ਅੰਗਰੇਜ਼ਾਂ ਦੇ ਖਿਲਾਫ ਲੜੇ ਸਿੱਖ, ਉਹ ਈਸਾਈ ਸਨ, ਕੋਈ ਈਸਾਈਆਂ ਦੇ ਖਿਲਾਫ ਲੜਾਈ ਨਹੀਂ ਸੀ, ਧਰਮ ਦੇ ਜ਼ੁਲਮ ਦੇ ਖਿਲਾਫ ਹੀ ਸੀ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਮਹਾਜਨ ਨੇ ਕਿਹਾ ਸੀ ਜੀ ਪਾਕਿਸਤਾਨ ਤੁਹਾਨੂੰ ਲੁੱਟੇਗਾ, ਪਾਣੀ ਲੈ ਜਾਏਗਾ, ਅੰਨ ਜਿਹੜਾ ਉਹ ਕਿਉਂ ਤੁਹਾਨੂੰ ਕੰਪੀਟੀਸ਼ਨ ਕਰਨਾ। ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਅਸੀਂ ਉਹਨਾਂ ਨੂੰ ਕੋਲ ਤਾਂ ਹੈਗਾ ਆਪਣਾ, ਉਹ ਤਾਂ ਉਹਨਾਂ ਨੂੰ ਲੋੜ ਨਹੀਂ, ਤੁਹਾਨੂੰ ਚਾਹੀਦਾ ਹੋਣਾ ਤੇ ਤੁਹਾਨੂੰ ਅਸੀਂ ਵੇਚਾਂਗੇ ਆਪਣੇ ਭਾਅ ਤੇ। ਹੁਣ ਤਾਂ ਸਾਡੀਆਂ ਕੀਮਤਾਂ ਪੰਜਾਬ ਦੇ ਵਿੱਚ ਇੱਕ ਜਰਾਬਾਂ ਤੋਂ ਲੈ ਕੇ ਸਾਈਕਲ ਤੱਕ ਜੋ ਹਿੰਦੂ ਕਾਰਖਾਨੇਦਾਰ ਬਣਾਉਂਦਾ ਜਾਂ ਬਾਹਰੋਂ ਆਉਂਦਾ, ਉਹਦੀਆਂ ਕੀਮਤਾਂ ਦਾ ਕਾਰਖਾਨੇਦਾਰ ਨਿਰਧਾਰਿਤ ਕਰਦਾ ਜੀ। ਪਰ ਖੇਤੀਬਾੜੀ ਦੇ ਮਾਮਲੇ 'ਚ ਜਿਹੜੀ ਕੀਮਤ ਹੈ ਉਹ ਸਰਕਾਰ ਨਿਰਧਾਰਿਤ ਕਰਦੀ ਜੀ। ਸੋ ਜ਼ਾਹਰ ਹੈ ਕਿ ਵੀ ਖਾਲਿਸਤਾਨ ਦੇ ਵਿੱਚ ਜਿਹੜਾ ਜੇ ਅਸੀਂ ਜਦੋਂ ਵੇਚਣਾ ਹੈ ਆਪਣਾ ਪ੍ਰੋਡਕਟ ਇਹਨਾਂ ਨੂੰ, ਤੇ ਫਿਰ ਉਹਨਾਂ ਨੇ ਕਿਹਾ ਵੀ ਕੀਮਤਾਂ ਅਸੀਂ ਨਿਰਧਾਰਿਤ ਕਰਾਂਗੇ, ਆਪਣੇ ਮੁੱਲ ਤੇ ਤੁਹਾਨੂੰ ਜਿਹੜਾ ਅਨਾਜ ਵੇਚਾਂਗੇ ਜੀ। ਤੇ ਬਾਕੀ ਉਹਨਾਂ ਨੇ ਕਿਹਾ ਵੀ ਇਹ ਦੇਖ ਲਓ ਵੀ ਪਹਿਲਾਂ ਤੁਹਾਨੂੰ ਕਿਹਨੇ ਬਚਾਇਆ, ਤੇ ਜੇ ਹੁਣ ਵੀ ਪਾਕਿਸਤਾਨ ਤੋਂ ਜਾਂ ਕਿਸੇ ਤੋਂ ਵੀ ਜੇ ਅਸੀਂ ਇੱਕ ਬਫਰ ਸਟੇਟ ਹੁੰਦੇ ਹਾਂ ਤੇ ਆਟੋਮੈਟਿਕਲੀ ਤੁਹਾਨੂੰ ਅਸੀਂ ਇੱਕ ਸੁਰੱਖਿਆ ਦੇਵਾਂਗੇ ਜਾਂ ਸੁਰੱਖਿਆ ਬਣ ਜਾਂਦੀ ਹੈ। ਬਫਰ ਸਟੇਟ ਦਾ ਕਨਸੈਪਟ ਵੀ ਇਹ ਹੈ, ਕੋਈ ਇਹ ਨਹੀਂ ਹੈ ਵੀ ਕੋਈ ਪਾਕਿਸਤਾਨ ਕਰੇਜ਼ੀ ਹੈ ਵੀ ਉਹ ਇੰਡੀਆ ਤੇ ਹਮਲਾ ਕਰਨ ਤੁਰਿਆ। ਇੰਡੀਆ ਨੇ ਐਕਸੈਪਟ ਨਹੀਂ ਕੀਤਾ ਪਾਕਿਸਤਾਨ ਨੂੰ ਕਦੇ। ਇਹੀ ਉੱਥੇ ਸ਼ਰਾਰਤ ਕਰਦੇ ਨੇ, ਗੜਬੜ ਕਰਦੇ ਨੇ, ਫਿਰ ਉਹ ਵੀ ਜਵਾਬੀ ਕੁਛ ਨਾ ਕੁਛ ਕਾਰਵਾਈ ਕਰਦੇ ਨੇ। ਤੇ ਜੇ ਸਿੱਖ ਵਿਚਕਾਰ ਆ ਜਾਂਦੇ ਨੇ ਐਜ਼ ਏ ਬਫਰ ਸਟੇਟ, ਨਾ ਸਾਡਾ ਪਾਕਿਸਤਾਨ ਦੇ ਨਾਲ ਕੋਈ ਟਕਰਾਅ ਹੈ, ਤੇ ਜੇ ਤੁਸੀਂ ਬੰਦੇ ਦੇ ਪੁੱਤ ਬਣ ਕੇ ਰਹੋਗੇ ਤੇ ਫਿਰ ਤੁਹਾਨੂੰ ਵੀ ਅਸੀਂ ਇੱਕ ਵਿਚਕਾਰ ਇੱਕ ਸ਼ੀਲਡ ਬਣ ਕੇ ਬੈਠੇ ਇੱਕ ਪ੍ਰੋਟੈਕਸ਼ਨ ਦੇਵਾਂਗੇ ਆਟੋਮੈਟਿਕਲੀ, ਕੋਈ ਡੈਲੀਬਰੇਟ ਨਹੀਂ। ਕੁਦਰਤੀ ਤੁਸੀਂ ਵਿੱਚ ਬੈਠੇ ਹੋ, ਡਾਇਰੈਕਟ ਕੰਟੈਕਟ ਨਹੀਂ ਰਹੇਗਾ ਇੰਡੀਆ ਨਾਲ, ਪਾਕਿਸਤਾਨ ਵੀ ਇਨਸਿਕਿਉਰ ਨਹੀਂ ਹੋਏਗਾ। ਖਾਲਿਸਤਾਨ ਇੱਕ ਛੋਟਾ ਮੁਲਕ ਹੋਏਗਾ, ਉਹਦੇ ਨਾਲ ਪਾਕਿਸਤਾਨ ਭਰਾਵਾਂ ਦੀ ਤਰ੍ਹਾਂ ਡੀਲ ਕਰਨਾ ਉਹਨੂੰ ਸੌਖਾ ਹੋਏਗਾ। ਇੰਡੀਆ ਤਾਂ ਹੁਣ ਖਾਣਾ ਚਾਹੁੰਦਾ ਹੈ ਪਾਕਿਸਤਾਨ ਨੂੰ, ਜਿਵੇਂ 71 ਚ ਤੋੜਿਆ, 2 ਦੇਸ਼ ਬਣਾਏ, ਬੰਗਲਾਦੇਸ਼ ਬਣਾਇਆ, ਜਿਹੜਾ ਰਹਿੰਦਾ ਉੱਥੇ ਵੀ ਕਿਤੇ ਬਲੋਚਾਂ ਨੂੰ ਚੱਕਿਆ ਹੋਇਆ, ਕਿਤੇ ਸਿੰਧੀਆਂ ਨੂੰ ਚੱਕਿਆ, ਕਿਤੇ ਹੋਰ ਹਿੰਸਕ ਕਾਰਵਾਈਆਂ ਕਰਵਾਉਂਦੇ ਨੇ। ਔਰ ਅਖੀਰ ਚ ਉਹਨਾਂ ਨੇ ਉਹਨਾਂ ਦੇ ਉੱਤੇ ਵਿਅੰਗ ਕੀਤਾ ਕਿ ਵੀ ਤੁਸੀਂ ਕਹਿੰਦੇ ਹੋ ਜੇ ਹਿੰਦੂ ਛੋਟਾ ਨਹੀਂ ਸੋਚਦਾ, ਜੋ ਕੁਝ ਤੁਸੀਂ ਘੱਲੂਘਾਰਾ ਜੂਨ 84 ਕੀਤਾ, ਨਵੰਬਰ 84 ਕੀਤਾ ਹੈ, ਰਿਪੀਟਡ ਨਸਲਕੁਸ਼ੀਆਂ ਕੀਤੀਆਂ ਨੇ, ਇਸ ਤੋਂ ਇਹ ਜ਼ਾਹਰ ਹੁੰਦਾ ਵੀ ਤੁਹਾਡੀ ਸੋਚ ਵਾਕਈ ਕਿੰਨੀ ਕੁ ਵੱਡੀ ਹੈ। ਔਰ ਉਹਨਾਂ ਨੇ ਇਹ ਕਿਹਾ ਵੀ ਸਿੱਖ ਤਾਂ ਭਲਾ ਚਾਹੁੰਦੇ ਨੇ, ਭਲਾ ਹੀ ਮੰਗਦੇ ਨੇ, ਔਰ ਹਰ ਇੱਕ ਦਾ ਸਾਡੀ ਤਾਂ ਅਰਦਾਸ ਹੀ ਜਿਹੜੀ ਹੈ ਉਹ ਸਰਬੱਤ ਦਾ ਭਲਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀਰ ਜ਼ੋਰਾਵਰ ਸਿੰਘ ਜੀ ਨੇ ਬੜੇ ਚੰਗੇ ਢੰਗ ਨਾਲ, ਬੜੇ ਸਹਿਜ ਔਰ ਜਿਹਨੂੰ ਅਸੀਂ ਸ਼ਾਇਸਤਗੀ ਕਹਿੰਦੇ ਹਾਂ, ਸਿਵਲਾਈਜ਼ਡ ਡਿਬੇਟ ਦੇ ਅੰਦਾਜ਼ ਦੇ ਵਿੱਚ ਉਹਨਾਂ ਦੇ ਨੁਕਤਿਆਂ ਨੂੰ ਰਿਸਪੌਂਡ ਕੀਤਾ। ਸੋ ਅਸੀਂ ਵੀਰ ਜ਼ੋਰਾਵਰ ਸਿੰਘ ਸਪੇਨ ਤੋਂ ਜਿਹੜੇ ਲਿਖ ਰਹੇ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਉਹ ਸਾਡੇ ਨਾਲ ਇਸ ਤਰ੍ਹਾਂ ਹੀ ਲਗਾਤਾਰ ਰਾਬਤਾ ਰੱਖਣਗੇ। ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਪ੍ਰੋਵਾਈਡ। ਹੁਣ ਅਸੀਂ ਜਾਣੇ ਬ੍ਰੇਕ ਤੇ ਵੀਰ ਤੁਸੀਂ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।